ਅਗਲੀ ਗੱਲ ਕਰੀਏ ਅਮਰੀਕਾ ਤੋਂ ਕੀਤੀਆਂ ਜਾ ਰਹੀਆਂ ਡਿਪੋਰਟੇਸ਼ਨਸ ਦੇ ਬਾਰੇ, ਇਹਨਾਂ ਖਬਰਾਂ ਦੇ ਕਰਕੇ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਤੇ ਜਿਸ ਤਰੀਕੇ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਫੋਰਸਿਸ ਡਿਪੋਰਟੇਸ਼ਨ ਨੂੰ ਅੰਜਾਮ ਦੇ ਰਹੀਆਂ ਨੇ, ਉਹਦੇ ਨਾਲ ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਨੇ, ਜਿਹੜੇ ਅਮਰੀਕਾ ਆ ਕੇ ਪਹੁੰਚੇ ਨੇ, ਉਹਨਾਂ ਦੇ ਵਿੱਚ ਖਾਸਾ ਜਿਹੜਾ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਕਰ ਹੈ, ਜਿਹੜੀ ਚਿੰਤਾ ਉਹ ਦੇਖੀ ਜਾ ਰਹੀ ਹੈ। ਟੈਕਸਸ ਦੇ ਸਕੂਲ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਕਿ ਇੱਕ ਕੁੜੀ ਨੂੰ ਬੁਲੀ ਕੀਤਾ ਗਿਆ, ਉਹਦੇ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ, ਤੇ ਉਸ ਤੋਂ ਬਾਅਦ ਉਹਨੇ ਆਤਮ ਹੱਤਿਆ ਕਰ ਲਈ ਸੀ। ਇਸੇ ਤਰ੍ਹਾਂ ਦੀਆਂ ਖਬਰਾਂ ਕਈ ਹੋਰ ਕਾਉਂਟੀਜ਼ ਦੇ ਵਿੱਚੋਂ ਆ ਰਹੀਆਂ ਨੇ, ਜਿੱਥੇ ਮਾਪੇ ਜਿਹੜੇ ਨੇ ਉਹ ਬੱਚਿਆਂ ਨੂੰ ਸਕੂਲ ਭੇਜ ਕੇ ਵੀ ਫਿਕਰਮੰਦ ਨੇ, ਤੇ ਖਾਸ ਕਰਕੇ ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਨੂੰ ਪਿਕਅਪ ਕਰਦੇ ਹਾਂ ਜਾਂ ਉਹਨਾਂ ਨੂੰ ਡ੍ਰੌਪ ਆਫ ਕਰਦੇ ਹਾਂ, ਤਾਂ ਉਦੋਂ ਵੀ ਸਾਨੂੰ ਇਹ ਖਤਰਾ ਰਹਿੰਦਾ ਕਿ ਕਿਤੇ ਸਾਡੇ ਇਮੀਗ੍ਰੇਸ਼ਨ ਸਟੇਟਸ ਕਰਕੇ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਅੜਚਨ ਜਾਂ ਕਿਸੇ ਵੀ ਤਰ੍ਹਾਂ ਦੀ ਅੜਚਨ ਦਾ ਜਿਹੜਾ ਸਾਹਮਣਾ ਉਹ ਨਾ ਕਰਨਾ ਪੈ ਜਾਵੇ। ਇਸੇ ਤਰ੍ਹਾਂ ਦੇ ਜਿਹੜੇ ਕੈਲਮੈਟਰਸ ਦੇ ਨਾਲ ਗੱਲਬਾਤ ਕਰਦਿਆਂ ਜਿਹੜੀ ਇੱਕ ਬੀਬੀ ਹੈ ਮੈਕਸੀਕੋ ਦੀ ਰਹਿਣ ਵਾਲੀ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਇਹ ਡਰ ਨਹੀਂਗਾ ਕਿ ਮੈਨੂੰ ਮੈਕਸੀਕੋ ਭੇਜ ਦਿੱਤਾ ਜਾਊਗਾ, ਪਰ ਮੈਨੂੰ ਇਹ ਡਰ ਜ਼ਰੂਰ ਹੈ ਕਿ ਮੇਰੇ ਬੱਚਿਆਂ ਤੋਂ ਜਿਹੜਾ ਮੈਨੂੰ ਹੋ ਸਕਦਾ ਸੈਪਰੇਟ ਕੀਤਾ ਜਾਵੇ। ਸੈਲਨਸ ਜਿਹੜੀ ਕਾਉਂਟੀ ਆ, ਉੱਥੇ ਇੱਕ ਜਿਹੜਾ ਸਕੂਲ ਆ, ਉਹਦੇ ਵਿੱਚ ਕਈ ਜਿਹੜੇ ਪ੍ਰਵਾਸੀ ਨੇ, ਉਹਨਾਂ ਦੇ ਬੱਚੇ ਪੜ੍ਹਦੇ ਨੇ। ਇਸ ਸਕੂਲ ਦਾ ਜਿਹੜਾ ਨਾਂ ਦੱਸਿਆ ਗਿਆ ਸ਼ੇਅਰਵੁੱਡ ਐਲੀਮੈਂਟਰੀ ਸਕੂਲ। ਤੇ ਜਦੋਂ ਮੀਡੀਆ ਨੇ ਉੱਥੇ ਜਾ ਕੇ ਗੱਲਬਾਤ ਕਰਨੀ ਚਾਹੀ ਉਹਨਾਂ ਦੇ ਬੱਚਿਆਂ ਦੇ ਨਾਲ ਜਾਂ ਉਹਨਾਂ ਦੇ ਪੇਰੈਂਟਸ ਦੇ ਨਾਲ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਤਾਂ ਉਹਨਾਂ ਨੇ, ਕਈਆਂ ਨੇ ਤਾਂ ਗੱਲ ਕਰਨ ਤੋਂ ਇਨਕਾਰ ਹੀ ਕਰ ਦਿੱਤਾ, ਨਾ ਹੀ ਕਰ ਦਿੱਤੀ। ਤਾਂ ਕਈਆਂ ਨੇ ਦੱਸਿਆ ਕਿ ਅਸੀਂ ਇਸ ਟਾਈਮ ਇੱਕ ਬਹੁਤ ਤਣਾਅਪੂਰਨ ਜਿਹੜਾ ਮਾਹੌਲ ਆ, ਮਾਨਸਿਕ ਤੌਰ ਤੇ ਅਸੀਂ ਝੰਜੋੜੇ ਪਏ ਹਾਂ, ਤੇ ਸਾਨੂੰ ਬਹੁਤ ਜ਼ਿਆਦਾ ਫਿਕਰ ਰਹਿੰਦਾ ਕਿ ਕਿਤੇ ਸਾਨੂੰ ਹੁਣ ਆਪਣੇ ਬੱਚਿਆਂ ਤੋਂ ਅਲੱਗ ਜਿਹੜਾ ਉਹ ਨਾ ਹੋਣਾ ਪਵੇ। ਦੱਸਿਆ ਜਾ ਰਿਹਾ ਕਿ ਜਿਹੜਾ ਸੈਲਨਸ ਕਾਉਂਟੀ ਆ, ਇਹਨੂੰ ਬਾਲ ਕਿਹਾ ਜਾਂਦਾ, ਸੈਲਡ ਬਾਲ ਆਫ ਦਾ ਵਰਲਡ। ਤੇ ਇੱਥੇ ਬਹੁਤ ਸਾਰੇ ਜਿਹੜੇ ਐਗਰੀਕਲਚਰ ਫੀਲਡਸ ਨੇ ਜਾਂ ਹੋਰ ਫਾਰਮ ਨੇ, ਉੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਜਿਹੜੇ ਪ੍ਰਵਾਸੀ ਨੇ, ਵੱਖ-ਵੱਖ ਮੁਲਕਾਂ ਤੋਂ ਆਏ, ਵੱਖ-ਵੱਖ ਖਿੱਤਿਆਂ ਤੋਂ ਆਏ ਜਿਹੜੇ ਪ੍ਰਵਾਸੀ ਨੇ, ਉਹ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਕੋਲੇ ਪੇਪਰ ਵੀ ਹੈ ਨੀਗੇ, ਪਰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਜ਼ਰੂਰ ਜਾਂਦੇ ਨੇ। ਇੱਕ ਬੀਬੀ ਨੇ ਵੀ ਦੱਸਿਆ ਕਿ ਕਈ ਆਈਸ ਦੇ ਜਿਹੜੇ ਏਜੰਟਸ ਨੇ, ਉਹ ਖੇਤਾਂ ਤੋਂ ਬਾਹਰ ਹੁਣ ਕੰਮਕਾਜੀ ਥਾਵਾਂ ਦੇ ਉੱਤੇ ਜਾਂ ਸਕੂਲਾਂ ਦੇ ਉੱਤੇ ਵੀ ਉਹ ਖਾਸੀ ਨਜ਼ਰ ਰੱਖ ਰਹੇ ਨੇ। ਇਸ ਕਰਕੇ ਜਦੋਂ ਅਸੀਂ ਛੋਟੇ ਬੱਚਿਆਂ ਨੂੰ ਛੱਡਣ ਜਾਂ ਫਿਰ ਉਹਨਾਂ ਨੂੰ ਲੈਣ ਜਾਂਦੇ ਹਾਂ, ਤਾਂ ਸਾਨੂੰ ਹਮੇਸ਼ਾ ਕਹਿੰਦੇ ਕਿ ਮੈਂ ਤਾਂ ਰਾਊਟ ਵੀ ਆਪਣਾ ਚੇਂਜ ਕਰ ਦਿੱਤਾ, ਆਪਣਾ ਜਾਣ ਦਾ ਜਿਹੜੇ ਰਾਹ ਦੇ ਉੱਤੇ ਜਾਂਦੀ ਸੀ, ਉਹ ਵੀ ਬਦਲਣਾ ਮੈਨੂੰ ਪੈ ਰਿਹਾ। ਸੋ ਬਹੁਤ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਇਸ ਟਾਈਮ ਡਿਪੋਰਟੇਸ਼ਨ ਕਰਕੇ ਇੱਕ ਅਲੱਗ ਤਰ੍ਹਾਂ ਦੇ ਮਾਨਸਿਕ ਮਾਹੌਲ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ। ਜੀ। ਅਗਲੀ ਗੱਲ ਕਰੀਏ ਅਮਰੀਕਾ ਤੋਂ ਕੀਤੀਆਂ ਜਾ ਰਹੀਆਂ ਡਿਪੋਰਟੇਸ਼ਨਸ ਦੇ ਬਾਰੇ, ਇਹਨਾਂ ਖਬਰਾਂ ਦੇ ਕਰਕੇ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਤੇ ਜਿਸ ਤਰੀਕੇ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਫੋਰਸਿਸ ਡਿਪੋਰਟੇਸ਼ਨ ਨੂੰ ਅੰਜਾਮ ਦੇ ਰਹੀਆਂ ਨੇ, ਉਹਦੇ ਨਾਲ ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਨੇ, ਜਿਹੜੇ ਅਮਰੀਕਾ ਆ ਕੇ ਪਹੁੰਚੇ ਨੇ, ਉਹਨਾਂ ਦੇ ਵਿੱਚ ਖਾਸਾ ਜਿਹੜਾ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਕਰ ਹੈ, ਜਿਹੜੀ ਚਿੰਤਾ ਉਹ ਦੇਖੀ ਜਾ ਰਹੀ ਹੈ। ਟੈਕਸਸ ਦੇ ਸਕੂਲ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਕਿ ਇੱਕ ਕੁੜੀ ਨੂੰ ਬੁਲੀ ਕੀਤਾ ਗਿਆ, ਉਹਦੇ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ, ਤੇ ਉਸ ਤੋਂ ਬਾਅਦ ਉਹਨੇ ਆਤਮ ਹੱਤਿਆ ਕਰ ਲਈ ਸੀ। ਇਸੇ ਤਰ੍ਹਾਂ ਦੀਆਂ ਖਬਰਾਂ ਕਈ ਹੋਰ ਕਾਉਂਟੀਜ਼ ਦੇ ਵਿੱਚੋਂ ਆ ਰਹੀਆਂ ਨੇ, ਜਿੱਥੇ ਮਾਪੇ ਜਿਹੜੇ ਨੇ ਉਹ ਬੱਚਿਆਂ ਨੂੰ ਸਕੂਲ ਭੇਜ ਕੇ ਵੀ ਫਿਕਰਮੰਦ ਨੇ, ਤੇ ਖਾਸ ਕਰਕੇ ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਨੂੰ ਪਿਕਅਪ ਕਰਦੇ ਹਾਂ ਜਾਂ ਉਹਨਾਂ ਨੂੰ ਡ੍ਰੌਪ ਆਫ ਕਰਦੇ ਹਾਂ, ਤਾਂ ਉਦੋਂ ਵੀ ਸਾਨੂੰ ਇਹ ਖਤਰਾ ਰਹਿੰਦਾ ਕਿ ਕਿਤੇ ਸਾਡੇ ਇਮੀਗ੍ਰੇਸ਼ਨ ਸਟੇਟਸ ਕਰਕੇ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਅੜਚਨ ਜਾਂ ਕਿਸੇ ਵੀ ਤਰ੍ਹਾਂ ਦੀ ਅੜਚਨ ਦਾ ਜਿਹੜਾ ਸਾਹਮਣਾ ਉਹ ਨਾ ਕਰਨਾ ਪੈ ਜਾਵੇ। ਇਸੇ ਤਰ੍ਹਾਂ ਦੇ ਜਿਹੜੇ ਕੈਲਮੈਟਰਸ ਦੇ ਨਾਲ ਗੱਲਬਾਤ ਕਰਦਿਆਂ ਜਿਹੜੀ ਇੱਕ ਬੀਬੀ ਹੈ ਮੈਕਸੀਕੋ ਦੀ ਰਹਿਣ ਵਾਲੀ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਇਹ ਡਰ ਨਹੀਂਗਾ ਕਿ ਮੈਨੂੰ ਮੈਕਸੀਕੋ ਭੇਜ ਦਿੱਤਾ ਜਾਊਗਾ, ਪਰ ਮੈਨੂੰ ਇਹ ਡਰ ਜ਼ਰੂਰ ਹੈ ਕਿ ਮੇਰੇ ਬੱਚਿਆਂ ਤੋਂ ਜਿਹੜਾ ਮੈਨੂੰ ਹੋ ਸਕਦਾ ਸੈਪਰੇਟ ਕੀਤਾ ਜਾਵੇ। ਸੈਲਨਸ ਜਿਹੜੀ ਕਾਉਂਟੀ ਆ, ਉੱਥੇ ਇੱਕ ਜਿਹੜਾ ਸਕੂਲ ਆ, ਉਹਦੇ ਵਿੱਚ ਕਈ ਜਿਹੜੇ ਪ੍ਰਵਾਸੀ ਨੇ, ਉਹਨਾਂ ਦੇ ਬੱਚੇ ਪੜ੍ਹਦੇ ਨੇ। ਇਸ ਸਕੂਲ ਦਾ ਜਿਹੜਾ ਨਾਂ ਦੱਸਿਆ ਗਿਆ ਸ਼ੇਅਰਵੁੱਡ ਐਲੀਮੈਂਟਰੀ ਸਕੂਲ। ਤੇ ਜਦੋਂ ਮੀਡੀਆ ਨੇ ਉੱਥੇ ਜਾ ਕੇ ਗੱਲਬਾਤ ਕਰਨੀ ਚਾਹੀ ਉਹਨਾਂ ਦੇ ਬੱਚਿਆਂ ਦੇ ਨਾਲ ਜਾਂ ਉਹਨਾਂ ਦੇ ਪੇਰੈਂਟਸ ਦੇ ਨਾਲ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਤਾਂ ਉਹਨਾਂ ਨੇ, ਕਈਆਂ ਨੇ ਤਾਂ ਗੱਲ ਕਰਨ ਤੋਂ ਇਨਕਾਰ ਹੀ ਕਰ ਦਿੱਤਾ, ਨਾ ਹੀ ਕਰ ਦਿੱਤੀ। ਤਾਂ ਕਈਆਂ ਨੇ ਦੱਸਿਆ ਕਿ ਅਸੀਂ ਇਸ ਟਾਈਮ ਇੱਕ ਬਹੁਤ ਤਣਾਅਪੂਰਨ ਜਿਹੜਾ ਮਾਹੌਲ ਆ, ਮਾਨਸਿਕ ਤੌਰ ਤੇ ਅਸੀਂ ਝੰਜੋੜੇ ਪਏ ਹਾਂ, ਤੇ ਸਾਨੂੰ ਬਹੁਤ ਜ਼ਿਆਦਾ ਫਿਕਰ ਰਹਿੰਦਾ ਕਿ ਕਿਤੇ ਸਾਨੂੰ ਹੁਣ ਆਪਣੇ ਬੱਚਿਆਂ ਤੋਂ ਅਲੱਗ ਜਿਹੜਾ ਉਹ ਨਾ ਹੋਣਾ ਪਵੇ। ਦੱਸਿਆ ਜਾ ਰਿਹਾ ਕਿ ਜਿਹੜਾ ਸੈਲਨਸ ਕਾਉਂਟੀ ਆ, ਇਹਨੂੰ ਬਾਲ ਕਿਹਾ ਜਾਂਦਾ, ਸੈਲਡ ਬਾਲ ਆਫ ਦਾ ਵਰਲਡ। ਤੇ ਇੱਥੇ ਬਹੁਤ ਸਾਰੇ ਜਿਹੜੇ ਐਗਰੀਕਲਚਰ ਫੀਲਡਸ ਨੇ ਜਾਂ ਹੋਰ ਫਾਰਮ ਨੇ, ਉੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਜਿਹੜੇ ਪ੍ਰਵਾਸੀ ਨੇ, ਵੱਖ-ਵੱਖ ਮੁਲਕਾਂ ਤੋਂ ਆਏ, ਵੱਖ-ਵੱਖ ਖਿੱਤਿਆਂ ਤੋਂ ਆਏ ਜਿਹੜੇ ਪ੍ਰਵਾਸੀ ਨੇ, ਉਹ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਕੋਲੇ ਪੇਪਰ ਵੀ ਹੈ ਨੀਗੇ, ਪਰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਜ਼ਰੂਰ ਜਾਂਦੇ ਨੇ। ਇੱਕ ਬੀਬੀ ਨੇ ਵੀ ਦੱਸਿਆ ਕਿ ਕਈ ਆਈਸ ਦੇ ਜਿਹੜੇ ਏਜੰਟਸ ਨੇ, ਉਹ ਖੇਤਾਂ ਤੋਂ ਬਾਹਰ ਹੁਣ ਕੰਮਕਾਜੀ ਥਾਵਾਂ ਦੇ ਉੱਤੇ ਜਾਂ ਸਕੂਲਾਂ ਦੇ ਉੱਤੇ ਵੀ ਉਹ ਖਾਸੀ ਨਜ਼ਰ ਰੱਖ ਰਹੇ ਨੇ। ਇਸ ਕਰਕੇ ਜਦੋਂ ਅਸੀਂ ਛੋਟੇ ਬੱਚਿਆਂ ਨੂੰ ਛੱਡਣ ਜਾਂ ਫਿਰ ਉਹਨਾਂ ਨੂੰ ਲੈਣ ਜਾਂਦੇ ਹਾਂ, ਤਾਂ ਸਾਨੂੰ ਹਮੇਸ਼ਾ ਕਹਿੰਦੇ ਕਿ ਮੈਂ ਤਾਂ ਰਾਊਟ ਵੀ ਆਪਣਾ ਚੇਂਜ ਕਰ ਦਿੱਤਾ, ਆਪਣਾ ਜਾਣ ਦਾ ਜਿਹੜੇ ਰਾਹ ਦੇ ਉੱਤੇ ਜਾਂਦੀ ਸੀ, ਉਹ ਵੀ ਬਦਲਣਾ ਮੈਨੂੰ ਪੈ ਰਿਹਾ। ਸੋ ਬਹੁਤ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਇਸ ਟਾਈਮ ਡਿਪੋਰਟੇਸ਼ਨ ਕਰਕੇ ਇੱਕ ਅਲੱਗ ਤਰ੍ਹਾਂ ਦੇ ਮਾਨਸਿਕ ਮਾਹੌਲ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ।
ਜੀ।